ਕਰਦੇ ਹਾਂ ਸਿੱਧੂ ਮੂਸੇਵਾਲਾ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਦੀ। ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਕਥਿਤ ਤੌਰ ਤੇ ਸ਼ਾਮਲ ਗੈਂਗਸਟਰ ਸਚਿਨ ਬਿਸ਼ਨੋਈ ਨੂੰ ਅਜ਼ਰਬਾਈਜਾਨ ਤੋਂ ਭਾਰਤ ਲਿਆਂਦਾ ਗਿਆ। ਦਿੱਲੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਸ ਨੂੰ ਦਿੱਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੇ 10 ਦਿਨਾਂ ਦੇ ਲਈ ਪੁਲਿਸ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਇਸੇ ਦੌਰਾਨ ਸਚਿਨ ਬਿਸ਼ਨੋਈ ਦਾ ਕਬੂਲਨਾਮਾ ਇੱਕ ਮੀਡੀਆ ਅਦਾਰੇ ਨੇ ਹੱਥ ਲੱਗਣ ਦੇ ਦਾਅਵੇ ਕੀਤੇ ਨੇ, ਜਿਸ ਦੇ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਬੰਬੀਹਾ ਗੈਂਗ ਦੇ ਵੱਡੇ ਗੈਂਗਸਟਰ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਅਤੇ ਪੰਜਾਬ ਦੇ ਕੁਝ ਗਾਇਕ ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਨੇ। ਸਚਿਨ ਬਿਸ਼ਨੋਈ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਪੁੱਛਗਿੱਛ ਦੇ ਵਿੱਚ ਇਹ ਗੱਲ ਦੱਸੀ ਹੈ ਕਿ ਗੋਲਡੀ, ਅਨਮੋਲ ਅਤੇ ਲਾਰੈਂਸ ਖੁਦ ਸਲਮਾਨ ਖਾਨ ਨੂੰ ਹਰ ਹਾਲ ਮਾਰਨ ਦੀ ਯੋਜਨਾ ਬਣਾ ਰਹੇ ਨੇ, ਕਿਉਂਕਿ ਉਹਨਾਂ ਦੀਆਂ ਪਹਿਲੀਆਂ 3 ਸਕੀਮਾਂ ਅਸਫਲ ਹੋ ਚੁੱਕੀਆਂ ਨੇ। ਉਸ ਨੇ ਇਹ ਵੀ ਦੱਸਿਆ ਕਿ ਬੰਬੀਹਾ ਗੈਂਗ ਦੇ ਵੱਡੇ ਗੈਂਗਸਟਰ ਅਤੇ ਪੰਜਾਬ ਦੇ ਕੁਝ ਗਾਇਕ ਵੀ ਲਾਰੈਂਸ ਗੈਂਗ ਦੇ ਨਿਸ਼ਾਨੇ ਤੇ ਨੇ। ਸਿੱਧੂ ਮੂਸੇਵਾਲਾ ਕਤਲकांड ਤੇ ਖੁਲਾਸਾ ਕਰਦਿਆਂ ਸਚਿਨ ਬਿਸ਼ਨੋਈ ਨੇ ਕਿਹਾ ਹੈ ਕਿ ਉਹਨਾਂ ਨੂੰ ਦੀ ਸਕੀਮ ਦੁਬਈ ਦੇ ਵਿੱਚ ਵੀ ਰਚੀ ਗਈ ਸੀ। ਸਪੈਸ਼ਲ ਸੈੱਲ ਕਾਊਂਟਰ ਇੰਟੈਲੀਜੈਂਸ ਯੂਨਿਟ ਨੂੰ ਗੈਂਗਸਟਰ ਸਚਿਨ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਕਤਲकांड ਬਾਰੇ ਕਾਫੀ ਕੁਝ ਦੱਸਿਆ। ਉਸ ਨੇ ਵੀ ਦੱਸਿਆ ਕਿ ਕਿਵੇਂ ਉਹ ਫਰਜ਼ੀ ਪਾਸਪੋਰਟ ਬਣਾ ਕੇ ਪਿਛਲੇ ਸਾਲ ਅਪ੍ਰੈਲ ਮਹੀਨੇ ਦੇ ਵਿੱਚ ਦਿੱਲੀ 에ਅਰਪੋਰਟ ਤੋਂ ਦੁਬਈ ਭੱਜ ਗਿਆ ਸੀ। ਬਿਸ਼ਨੋਈ ਨੇ ਦੱਸਿਆ ਕਿ ਉਸਨੇ ਦੁਬਈ ਦੇ ਵਿੱਚ ਗੋਲਡੀ ਬਰਾੜ ਦੇ ਨਾਲ ਦਰਜਨਾਂ ਵਾਰ ਗੱਲ ਕੀਤੀ ਅਤੇ ਤਿਹਾੜ ਜੇਲ੍ਹ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਨਾਲ ਫੋਨ ਤੇ ਗੱਲਬਾਤ ਕੀਤੀ। ਉਸਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਨੇ ਮੈਨੂੰ ਦੱਸਿਆ ਕਿ ਮੈਂ ਤਿਹਾੜ ਜੇਲ੍ਹ ਦੇ ਵਿੱਚ ਹਾਂ ਅਤੇ ਫੋਨ ਦੀ ਜ਼ਿਆਦਾ ਵਰਤੋਂ ਨਹੀਂ ਕਰ ਸਕਦਾ। ਇਸ ਲਈ ਗੋਲਡੀ, ਅਨਮੋਲ ਅਤੇ ਤੂੰ ਮਿਲ ਕੇ ਮੂਸੇਵਾਲਾ ਕਤਲ ਕੇਸ ਨੂੰ ਅੰਜਾਮ ਦਿਓ। ਸਚਨ ਨੇ ਕਿਹਾ ਕਿ ਮੈਂ ਗੈਂਗਸਟਰ ਵਿਕਰਮ ਬਰਾੜ ਨੂੰ ਦੁਬਈ ਦੇ ਵਿੱਚ ਮਿਲਿਆ। ਵਿਕਰਮ 4-5 ਗੈਂਗ ਮੈਂਬਰਾਂ ਅਤੇ ਅਤੀ ਆਧੁਨਿਕ ਹਥਿਆਰਾਂ ਦੇ ਨਾਲ ਇੱਕ ਕਿਰਾਏ ਦੇ ਫਲੈਟ ਦੇ ਵਿੱਚ ਰਹਿੰਦਾ ਸੀ, ਜਿੱਥੇ ਮੈਂ ਵੀ ਕਰੀਬ 1.5 ਮਹੀਨਾ ਗੁਜ਼ਾਰਿਆ। ਇਸੇ ਦੌਰਾਨ ਵਿਕਰਮ ਬਰਾੜ ਹਵਾਲਾ ਦੇ ਰਾਹੀਂ ਪੈਸਿਆਂ ਦਾ ਇੰਤਜ਼ਾਮ ਕਰਦਾ ਸੀ, ਜਿਸ ਦੇ ਰਾਹੀਂ ਅਸੀਂ ਖਾਣ ਪੀਣ ਅਤੇ ਆਪਰੇਸ਼ਨਾਂ ਦੀ ਦੇਖਰੇਖ ਕਰਦੇ ਸਾਂ। ਉਸ ਨੇ ਅੱਗੇ ਕਿਹਾ ਕਿ ਮੂਸੇਵਾਲਾ ਕਤਲकांड ਤੋਂ ਬਾਅਦ ਏਜੰਸੀਆਂ ਅਲਰਟ ਤੇ ਸਨ ਅਤੇ ਇਸ ਲਈ ਮੈਨੂੰ ਗੋਲਡੀ ਦਾ ਫੋਨ ਆਇਆ ਕਿ ਤੇਰਾ ਪਾਸਪੋਰਟ ਬਲੈਕਲਿਸਟ ਕਰ ਦਿੱਤਾ ਗਿਆ ਅਤੇ ਅਸੀਂ ਛੇਤੀ ਹੀ ਤੈਨੂੰ ਇੱਕ ਸੁਰੱਖਿਅਤ ਘਰ ਦੇਵਾਂਗੇ ਤੇ ਤੂੰ ਅਜ਼ਰਬਾਈਜਾਨ ਦੇ ਲਈ ਨਿਕਲ ਜਾ। ਉਹਨੇ ਦੱਸਿਆ ਕਿ ਫਿਰ ਮੂਸੇਵਾਲਾ ਕਤਲ ਤੋਂ ਬਾਅਦ 2-3 ਦਿਨਾਂ ਤੋਂ ਬਾਅਦ ਉਹ ਅਜ਼ਰਬਾਈਜਾਨ ਪਹੁੰਚ ਗਿਆ, ਜਿੱਥੇ ਉਹ ਰਾਜਧਾਨੀ ਬਾਕੂ ਦੇ ਵਿੱਚ 1500 ਬਾਕੂ ਰੈਂਟ ਤੇ ਕਿਰਾਏ ਦੇ ਫਲੈਟ ਲੈ ਕੇ ਉਸ ਦੇ ਵਿੱਚ ਰੁਕਿਆ। ਸਚਿਨ ਬਿਸ਼ਨੋਈ ਨੇ ਦੱਸਿਆ ਕਿ ਉਹ ਕਰੀਬ ਉੱਥੇ 2 ਮਹੀਨੇ ਵਿੱਕੀ ਮਿੱਡੂ ਖੇੜਾ ਦੇ ਕਾਤਲ ਕੌਸ਼ਲ ਚੌਧਰੀ ਨੂੰ ਲੱਭਦਾ ਰਿਹਾ ਅਤੇ ਪੁਲਿਸ ਹਿਰਾਸਤ ਦੇ ਵਿੱਚ ਉਸ ਨੂੰ ਮਾਰਨ ਦੀ ਸਕੀਮ ਬਣਾਉਂਦਾ ਰਿਹਾ। ਫਿਰ ਉਹ ਕਹਿੰਦਾ ਕਿ ਮੈਨੂੰ ਇੱਕ ਦਿਨ ਪਾਰਕ ਦੇ ਵਿੱਚ ਸੈਰ ਕਰਦਿਆਂ ਅਜ਼ਰਬਾਈਜਾਨ ਪੁਲਿਸ ਨੇ ਫੜ ਲਿਆ, ਜਿਸ ਤੋਂ ਬਾਅਦ ਮੈਨੂੰ ਹਿਰਾਸਤ ਕੇਂਦਰ ਦੇ ਵਿੱਚ ਬੰਦ ਕਰ ਦਿੱਤਾ ਗਿਆ। ਉਸ ਨੇ ਅੱਗੇ ਦੱਸਿਆ ਕਿ ਗੋਲਡੀ ਬਰਾੜ ਨੇ ਮੈਨੂੰ ਮੂਸੇਵਾਲਾ ਕਤਲकांड ਦੀ ਪਲੈਨਿੰਗ ਦੇ ਵਿੱਚ ਗੱਡੀਆਂ ਦਾ ਇੰਤਜ਼ਾਮ ਕਰਨ ਦਾ ਕੰਮ ਸੌਂਪਿਆ ਸੀ। ਇਸ ਦੇ ਲਈ ਮੈਂ ਬਲੈਰੋ ਕਾਰ ਦਾ ਇੰਤਜ਼ਾਮ ਕੀਤਾ ਸੀ। ਮੈਂ ਗੋਲਡੀ, ਅਨਮੋਲ ਦੇ ਨਾਲ ਲਗਾਤਾਰ ਗੱਲ ਕਰ ਰਿਹਾ ਸੀ। ਦੋਵੇਂ ਅਮਰੀਕਾ ਦੇ ਵਿੱਚ ਨੇ। ਇਹ ਕਾਫੀ ਵੱਡਾ ਦਾਅਵਾ ਮੰਨਿਆ ਜਾ ਰਿਹਾ ਹੈ। ਉਹਨੇ ਕਿਹਾ ਕਿ ਮੈਂ ਗੈਂਗਸਟਰ ਰੋਹਿਤ ਗੁਦਾਰਾ ਨੂੰ ਦੁਬਈ ਦੇ ਵਿੱਚ ਵਿਕਰਮ ਬਰਾੜ ਦੇ ਘਰ ਵੀ ਮਿਲਿਆ ਸੀ, ਜੋ ਇਸ ਸਮੇਂ ਦੱਖਣੀ ਅਫਰੀਕਾ ਦੇ ਇੱਕ ਸ਼ਹਿਰ ਦੇ ਵਿੱਚ ਲੁਕਿਆ ਹੋਇਆ ਹੈ। ਬਿਸ਼ਨੋਈ ਦੇ ਇਹਨਾਂ ਖੁਲਾਸਿਆਂ ਦੇ ਵਿੱਚ 2 ਗੱਲਾਂ ਕਾਫੀ ਅਹਿਮ ਨੇ, ਜਿਹਦੇ ਵਿੱਚ ਉਹ ਕਹਿੰਦਾ ਕਿ ਮੈਂ ਇਸ ਵੇਲੇ ਗੋਲਡੀ ਤੇ ਅਨਮੋਲ ਦੋਵੇਂ ਅਮਰੀਕਾ ਦੇ ਵਿੱਚ ਨੇ ਤੇ ਦੂਜੀ ਜਿਹੜੀ ਅਹਿਮ ਗੱਲ ਹੈ ਉਹ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਪੰਜਾਬ ਦੇ ਕੀ ਹੋਰ ਗਾਇਕ ਵੀ ਨੇ ਅਤੇ ਸਲਮਾਨ ਖਾਨ ਦੇ ਹਵਾਲੇ ਦੇ ਨਾਲ ਉਸਨੇ ਇੱਕ ਵੱਡੀ ਸਕੀਮ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ। ਇੱਥੇ ਦੱਸਦੇ ਚੱਲੀਏ ਕਿ ਲੰਘੇ ਸਾਲ 2022 ਨੂੰ 29 ਮਈ ਦੀ ਗੱਲ ਹੈ, ਜਦੋਂ ਸਿੱਧੂ ਮੂਸੇਵਾਲਾ ਇੱਕ ਉੱਭਰਦਾ ਨੌਜਵਾਨ ਪੰਜਾਬੀ ਗਾਇਕ, ਗੀਤਕਾਰ ਅਤੇ ਸੰਗੀਤਕਾਰ ਸੀ, ਜਿਸ ਦੇ ਵਰਲਡ ਲੈਵਲ ਦੇ ਵਿੱਚ ਗਾਣੇ ਮਸ਼ਹੂਰ ਸਨ ਅਤੇ ਸਿੱਧੂ ਮੂਸੇਵਾਲਾ ਨੂੰ 29 ਮਈ ਨੂੰ ਜਵਾਹਰ ਕੇ ਪਿੰਡ, ਜਿਹੜਾ ਕਿ ਸਿੱਧੂ ਮੂਸੇਵਾਲੇ ਦੇ ਪਿੰਡ ਤੋਂ ਕੁਝ ਹੀ ਦੂਰੀ ਤੇ ਸੀ, ਉਸ ਪਿੰਡ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਇਸ ਕਤਲ ਨੂੰ ਅੰਜਾਮ ਦੇਣ ਦੇ ਲਈ 2 ਗੱਡੀਆਂ ਦੀ ਵਰਤੋਂ ਕੀਤੀ ਗਈ ਸੀ, ਇੱਕ ਬਲੈਰੋ ਤੇ ਇੱਕ ਕਰੋਲਾ ਕਾਰ, ਜਿਸ ਦੇ ਵਿੱਚ ਸਚਿਨ ਬਿਸ਼ਨੋਈ ਨੇ ਮੰਨਿਆ ਕਿ ਉਹ ਬਲੈਰੋ ਕਾਰ ਉਸ ਨੇ ਹੀ ਜਿਹੜੀ ਹੈ ਉਹ ਮੁਹੱਈਆ ਕਰਵਾਈ ਸੀ।